पाकिस्तान समेत दुनिया भर में राज्यों में इस्तेहसाल कश्मीर मनाया जा रहा है। 5 अगस्त 2019 ਨੂੰ भारत ने मकबूजा जम्मू कश्मीर की खसूसी हैसियत खत्म करके आर्टिकल 377 ਤੇ 35A ਨੂੰ ਇਕਤਰਫਾ ਤੌਰ ਉਤੇ ਮਨਸੂਖ ਕਰ ਦਿੱਤਾ ਸੀ। ਹੋਰ ਜਾਣਿਆ ਇਸ ਰਿਪੋਰਟ ਵਿੱਚ। 5 ਅਗਸਤ ਮਕਬੂਜ਼ਾ ਕਸ਼ਮੀਰ ਦੇ ਲੋਕਾਂ ਲਈ ਇਸਤਹਿਸਾਲ ਦਾ ਸਭ ਤੋਂ ਕਾਲਾ ਦਿਨ, ਜਦੋਂ ਭਾਰਤ ਨੇ ਆਇਨੀ ਸ਼ਿੱਕਾ ਖਤਮ ਕਰਕੇ ਕਸ਼ਮੀਰੀਆਂ ਦੀ ਸ਼ਨਾਖਤ ਉਤੇ ਵਾਰ ਕੀਤਾ। 6 ਸਾਲ ਗੁਜ਼ਰ ਗਏ ਨੇ, ਪਰ ਕਸ਼ਮੀਰੀ ਆਵਾਮ ਦੀ ਆਜ਼ਾਦੀ ਤੇ ਜਦੋਜਹਿਦ ਅੱਜ ਵੀ ਜਾਰੀ ਹੈ। 5 ਅਗਸਤ 2019 ਨੂੰ ਭਾਰਤ ਨੇ ਮਕਬੂਜ਼ਾ ਜੰਮੂ ਕਸ਼ਮੀਰ ਦੀ ਖਸੂਸੀ ਆਇਨੀ ਹਸੀਅਤ ਖਤਮ ਕਰਨ ਲਈ ਆਰਟੀਕਲ 370 ਤੇ ਉਹਦੇ ਨਾਲ ਜੁੜੇ ਆਰਟੀਕਲ 35A ਨੂੰ ਇਕਤਰਫਾ ਤੌਰ ਉਤੇ ਮਨਸੂਖ ਕਰ ਦਿੱਤਾ। ਇਹ ਦੋਨੋਂ ਸ਼ਿੱਕਾਂ ਕਸ਼ਮੀਰੀਆਂ ਨੂੰ ਜ਼ਮੀਨ, ਨੌਕਰੀ ਤੇ ਰਿਹਾਇਸ਼ ਦੇ ਮਾਮਲੇ ਵਿੱਚ ਖਸੂਸੀ ਤਹਫੁਜ਼ ਦਿੰਦੀਆਂ ਸਨ। ਖਿੱਤੇ ਨੂੰ 2 ਯੂਨੀਅਨ ਟੈਰੀਟਰੀਜ਼ ਜੰਮੂ ਕਸ਼ਮੀਰ ਤੇ ਲੱਦਾਖ ਵਿੱਚ ਵੰਡ ਕੇ ਸਿੱਧਾ ਭਾਰਤੀ ਮਰਕਜ਼ ਦੇ ਇੰਤਜ਼ਾਮ ਥੱਲੇ ਲੈ ਗਿਆ। ਪਾਕਿਸਤਾਨ ਇਸ ਕਦਮ ਨੂੰ ਗੈਰ ਕਾਨੂੰਨੀ, ਗੈਰ ਆਇਨੀ ਤੇ ਅਕਵਾਮੇ ਮੁਤੱਹਿਦਾ ਦੀ ਸਲਾਮਤੀ ਕੌਂਸਲ ਦੀਆਂ ਕਰਾਰਦਾਦਾਂ ਦੀ ਖੁੱਲੀ ਖਿਲਾਫਵਰਜ਼ੀ ਕਰਾਰ ਦਿੰਦਾ ਹੈ। ਇਸ ਇਕਦਾਮ ਤੋਂ ਫੌਰਨ ਬਾਅਦ ਮਕਬੂਜ਼ਾ ਵਾਦੀ ਵਿੱਚ ਮੁਕੰਮਲ ਕਰਫਿਊ ਤੇ ਲਾਕਡਾਊਨ ਲਾ ਦਿੱਤਾ ਗਿਆ। ਇੰਟਰਨੈਟ ਤੇ ਟੈਲੀਫੋਨ ਦੀਆਂ ਸਹੂਲਤਾਂ ਕਈ ਮਹੀਨਿਆਂ ਤੱਕ ਬੰਦ ਰਹੀਆਂ। ਸਾਰੀਆਂ ਸਿਆਸੀ ਜਮਾਤਾਂ ਨਾਲ ਤਾਲੁਕ ਰੱਖਣ ਵਾਲੇ ਹਜ਼ਾਰਾਂ ਰਹਿਨੁਮਾ, ਕਾਰਕੁਨ ਤੇ ਨੌਜਵਾਨ ਗ੍ਰਿਫਤਾਰ ਕੀਤੇ ਗਏ। ਇਸ ਦੇ ਇਲਾਵਾ ਪੈਲੇਟ ਗਨਸ ਦੇ ਇਸਤੇਮਾਲ ਨਾਲ ਸੈਂਕੜੋਂ ਲੋਕਾਂ ਦੀ ਬਨਾਈ ਮੁਤਾਸਿਰ ਹੋਈ। ਆਰਟੀਕਲ 370 ਖਤਮ ਕਰਨ ਦਾ ਅਸਲ ਮਕਸਦ ਕਸ਼ਮੀਰ ਦੀ ਮੁਸਲਿਮ ਅਕਸਰੀਅਤ ਨੂੰ ਅਕਲੀਅਤ ਵਿੱਚ ਡੋਮਿਸਾਈਲ ਕਵਾਨੀਨ ਦੇ ਤਹਿਤ ਗੈਰ ਮੁਕਾਮੀ ਲੋਕਾਂ ਨੂੰ ਜ਼ਮੀਨ ਖਰੀਦਣ ਤੇ ਮੁਸਤਕਿਲ ਰਹਾਇਸ਼ ਦੀ ਇਜਾਜ਼ਤ ਦਿੱਤੀ ਗਈ। ਹੁਣ ਤੱਕ ਲੱਖਾਂ ਨੇ ਡੋਮਿਸਾਈਲ ਜਾਰੀ ਕੀਤੇ। ਪਾਕਿਸਤਾਨ ਇਹ ਮਾਮਲਾ ਲਗਾਤਾਰ ਅਕਵਾਮੇ ਮੁਤੱਹਿਦਾ, ਇਸਲਾਮੀ ਤਾਉਨ ਤਨਜ਼ੀਮ ਤੇ ਹੋਰ ਆਲਮੀ ਫੋਰਮਾਂ ਉੱਤੇ ਚੁੱਕ ਰਿਹਾ ਹੈ।